25 ਦਸੰਬਰ 1992 ਨੂੰ ਜਿਹੜਾ ਉਦੋਂ SHO ਸੀ ਤੇ ਹੁਣ DSP ਹੈ, ਜਦੋਂ ਰਿਪੋਰਟ ਦੇ ਰਹੇ ਆ, ਗੁਰਮੀਤ ਸਿੰਘ ਉਹਦਾ ਨਾਂ ਆ, ਉਹ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਗ੍ਰਿਫਤਾਰ ਕਰਦਾ ਆ ਉਹਨਾਂ ਦੇ, ਤੇ ਉਹ ਤੋਂ ਬਾਅਦ ਕੌਂਕੇ ਕਦੇ ਵੀ ਆਪਣੇ ਘਰ ਵਾਪਸ ਨਹੀਂ ਗਏ। 25 ਦਸੰਬਰ ਤੋਂ ਬਾਅਦ ਉਹਨਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਫਿਰ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਉਹਨੂੰ ਖੁਰਦ-ਬੁਰਦ ਕੀਤਾ ਗਿਆ। ਤੇ ਕਹਾਣੀ ਇਹ ਬਣਾਈ ਗਈ ਕਿ 2 ਜਨਵਰੀ 1993 ਨੂੰ ਅਸੀਂ ਕਾਗਜ਼ਾਂ ਦੇ ਵਿੱਚ ਕਹਾਣੀ ਬਣਾਤੀ, ਗ੍ਰਿਫਤਾਰ ਕੀਤਾ, ਤੇ ਉੱਥੇ ਜਿਹੜਾ ਪੁਲਿਸ ਵਾਲਾ ਜਿਹਦੇ ਨਾਲ ਉਹਨਾਂ ਦੀ ਜਿਹੜੀ ਹੱਥਕੜੀ ਸੀ ਉਹ ਬੰਨੀ ਹੋਈ ਸੀ ਬੈਲਟ ਦੇ ਨਾਲ, ਉਹ ਤੋਂ ਬੈਲਟ ਛਡਾ ਕੇ ਉਹ ਤੇ ਉੱਥੋਂ ਭੱਜ ਗਏ। ਕੋਈ ਵੀ ਰੈਕਡ ਉਹਨਾਂ ਦੀ ਗ੍ਰਿਫਤਾਰੀ ਦਾ ਕਿਤੇ ਵੀ ਪੁਲਿਸ ਵੱਲੋਂ ਨਹੀਂ ਰੱਖਿਆ ਗਿਆ, ਕਿਉਂਕਿ ਸਾਰੇ ਕੇਸ ਦੇ ਵਿੱਚ ਲੋਕਲ ਆਫਿਸਰਸ ਤੋਂ ਲੈ ਕੇ ਹਾਇਰ ਆਫੀਸ਼ੀਅਲਸ ਤੱਕ ਸ਼ਾਮਲ ਸੀ, ਤੇ ਹਾਇਰ ਆਫੀਸ਼ੀਅਲ ਸੀ ਜਿਹੜਾ ਉਹ KPS ਗਿੱਲ ਸੀ ਜੀ, ਜਿਹਦੇ ਆਰਡਰਸ ਦੇ ਉੱਤੇ ਇਹ ਸਾਰਾ ਤਸ਼ੱਦਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੇ ਕੀਤਾ ਗਿਆ। ਜਿਵੇਂ ਬਾਈਬਲ ਕਲਾਂ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਸਿੱਖ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਜਿਵੇਂ ਸ਼ਹੀਦ ਕੀਤਾ ਗੋਲੀਆਂ ਮਾਰ ਕੇ, ਉਹਦਾ ਦੋਸ਼ੀ ਜਿਵੇਂ ਇਹ ਪਰਿਵਾਰ ਆ ਜੀ, ਨਾਲ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬਚਾਉਣ ਦਾ ਦੋਸ਼ੀ ਇਹ ਪਰਿਵਾਰ ਆ। ਤੇ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਕੇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ BP ਤਿਵਾਰੀ ਦੀ ਰਿਪੋਰਟ ਨੂੰ ਦੱਬ ਕੇ ਜਿਵੇਂ ਦੋਸ਼ੀਆਂ ਨੂੰ ਬਚਾਇਆ, ਉਹਦਾ ਦੋਸ਼ੀ ਜਿਵੇਂ ਇਹ ਪਰਿਵਾਰ ਆ। ਜਿਸ ਨਿਜ਼ਾਮ ਦੇ ਵਿੱਚ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾ ਸੁਰੱਖਿਅਤ ਹੋਵੇ ਜੀ, ਉਹਦੀ ਫੋਰਸਡ ਡਿਸਅਪੀਅਰੈਂਸ ਹੋ ਸਕਦੀ ਆ, ਤਾਂ ਉਸ ਨਿਜ਼ਾਮ ਦੇ ਵਿੱਚ ਕੋਈ ਆਮ ਸਿੱਖ ਕਿਵੇਂ ਸੇਫ ਫੀਲ ਕਰ ਸਕਦਾ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਇੱਕ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਦਾ ਜਿਹੜੀ ਰੀਸੈਂਟ ਅਜੋਕੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਰੋਲ ਰਿਹਾ, ਉਹਨਾਂ ਦੀ ਡਿਸਅਪੀਅਰੈਂਸ ਤੇ ਫਿਰ ਉਹਨਾਂ ਦਾ ਜਿਵੇਂ ਮਰਡਰ ਕੀਤਾ ਗਿਆ ਪੁਲਿਸ ਡਿਪਾਰਟਮੈਂਟ ਵੱਲੋਂ, ਪੰਜਾਬ ਪੁਲਿਸ ਵੱਲੋਂ, ਉਹਦੀ ਦਾਸਤਾਨ ਮਤਲਬ ਉਹਦੀਆਂ ਕਹਾਣੀਆਂ ਹੀ ਜਿਹੜੀਆਂ ਨੇ ਉਹ ਸੁਣਾਈਆਂ ਜਾਂਦੀਆਂ ਨੇ, ਪਰ ਕਿਤੇ ਨਾ ਕਿਤੇ ਜਿਹੜੀ ਉਹਦੀ ਅਕਾਊਂਟੇਬਿਲਿਟੀ ਆ ਉਹਦੇ ਤੋਂ ਪੁਲਿਸ ਵੀ ਭੱਜੀ, ਸਰਕਾਰ ਵੀ ਭੱਜੀ, ਸਾਰੇ ਕਾਸੇ ਨੂੰ ਮਤਲਬ ਉਹਨਾਂ ਦਾ ਜਿਹੜਾ ਸਾਰਾ ਇਹ ਕੇਸ ਸੀ ਉਹ ਖੁਰਦ-ਬੁਰਦੀ ਕੀਤਾ ਗਿਆ। ਪਟੀਸ਼ਨਾਂ ਵੀ ਦਾਖਲ ਹੋਈਆਂ, ਪ੍ਰੋਬ ਵੀ ਹੋਈ, ਜਾਂਚ ਦੀ ਮਤਲਬ ਰਿਪੋਰਟ ਵੀ ਨਹੀਂ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਸੋ ਹੁਣ ਜਿਹੜੀ ਜਾਂਚ ਦੀ ਰਿਪੋਰਟ ਹੈਗੀ ਆ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ, ਜਿਹੜੀ ਉਹ ਅਫੀਸ਼ੀਅਲ ਰਿਪੋਰਟ ਉਹਨਾਂ ਨੇ ਪਬਲਿਸ਼ ਕੀਤੀ ਹੈ, ਉਹਦੇ ਵਿੱਚ ਮਤਲਬ ਸਿੱਧੇ ਸਵਾਲ ਹੁਣ ਉਠਾਏ ਗਏ ਆ ਕਿ ਪੁਲਿਸ ਦਾ ਕੀ ਰੋਲ ਸੀ, ਜਿਹੜੀ ਕਹਾਣੀ ਸੀਗੀ ਪੁਲਿਸ ਦੀ ਉਹਦੇ ਵਿੱਚ ਬਾਏ ਨੇਮ ਜਿਹੜੇ ਉਸ ਟਾਈਮ ਦੇ SSP DSP ਹੈਗੇ ਆ ਉਹਨਾਂ ਦਾ ਨਾਂ ਲੈ ਕੇ ਜ਼ਿਕਰ ਕੀਤਾ ਗਿਆ ਆ ਕਿ ਕੀ ਉਹਨਾਂ ਦਾ ਰੋਲ ਸੀ, ਤੇ ਕਿਵੇਂ ਇੱਕ ਝੂਠੀ ਜਿਹੀ ਕਹਾਣੀ ਬਣਾ ਕੇ ਉਹਨਾਂ ਨੂੰ ਇਵੈਂਚੁਅਲੀ ਜਿਹੜੀ ਸਾਰੀ ਦਾਸਤਾਨ ਸਿੱਖ ਸਟਰਗਲ ਦੀ ਰਹੀ ਹੈ, ਕਿਵੇਂ ਹਜ਼ਾਰਾਂ ਮੁੰਡੇ ਜਿਹੜੇ ਆ ਉਹ ਚੁੱਕ ਕੇ ਮਾਰੇ ਆ, ਦੱਬੇ ਆ, ਨਹਿਰਾਂ ਦੇ ਵਿੱਚ ਸੁੱਟੇ ਆ, ਜਾਂ ਜਿਹੜਾ ਜਸਵੰਤ ਸਿੰਘ ਖਾਲੜਾ ਹੋਰਾਂ ਨੇ 25,000 ਲਾਸ਼ਾਂ ਦਾ ਜ਼ਿਕਰ ਕੀਤਾ ਜਿਹੜੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਸਾੜੀਆਂ ਗਈਆਂ, ਉਹ ਸਾਰਾ ਪਾਰਟ ਇਹ ਇੱਕ ਇਕੱਠਾ ਉਹਦੇ ਨਾਲ ਜਾ ਕੇ ਜੁੜਦਾ। ਸੋ ਜਿਹੜਾ ਸਟੇਟ ਦਾ ਟੈਰਰਿਜ਼ਮ ਸੀ ਉਸ ਪਾਰਟ ਦੇ ਉਸ ਸਮੇਂ ਦੇ ਦੌਰਾਨ, ਇਹ ਉਹਦੀ ਇੱਕ ਪ੍ਰਾਈਮ ਐਗਜ਼ਾਮਪਲ ਆ ਜਿਹੜੀ ਇਸ ਵਕਤ ਰਿਪੋਰਟ ਸਾਡੇ ਸਾਹਮਣੇ ਆਈ ਆ। ਇਹਦੇ 'ਤੇ ਕਰੀਏ ਚਰਚਾ ਤੇ ਇਹਦੇ ਵੱਲ ਦੇਖੀਏ ਵੀ ਕੀ ਐਗਜ਼ੈਕਟਲੀ ਇਹਦੇ ਵਿੱਚ ਸਾਹਮਣੇ ਆਇਆ। ਪਹਿਲਾਂ ਮੈਂ ਚਾਹੂੰਗਾ ਥੋੜ੍ਹਾ ਜਿਹਾ ਇਹਦੀ ਡੀਟੇਲਸ ਅਸੀਂ ਜ਼ਰੂਰ ਡਿਸਕਸ ਕਰੀਏ ਬਿਫੋਰ ਅਸੀਂ ਇਹਦੇ ਪਿਛੋਕੜ ਵੱਲ ਜਾਈਏ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਅਸੀਂ ਕਹਿ ਸਕਦੇ ਹਾਂ ਕਿ ਸ਼ਹਾਦਤ ਆ, ਵੀ ਉਹਨੂੰ ਮਤਲਬ ਅੱਜ ਤੱਕ ਹਾਲਾਂਕਿ ਪੰਥ ਨੂੰ ਆਪਣੇ ਜਥੇਦਾਰ ਦੀ ਮ੍ਰਿਤਕ ਦੇਹ ਵੀ ਜਿਹੜੀ ਆ ਉਹ ਨਹੀਂ ਮਿਲੀ ਜੀ। ਜਿਵੇਂ ਪੰਜਾਬ ਦੇ ਹੋਰ ਹਜ਼ਾਰਾਂ ਜਿਹੜੇ ਨੌਜਵਾਨ ਆ ਉਹ ਪੰਜਾਬ ਪੁਲਿਸ, ਇੰਡੀਆ ਦੀਆਂ ਸੈਂਟਰਲ ਸਿਕਿਉਰਿਟੀ ਫੋਰਸਿਸ ਨੇ ਜਿਹੜੇ ਆ ਉਹ ਫੇਕ ਐਨਕਾਊਂਟਰਸ, ਐਕਸਟਰਾ ਜੁਡੀਸ਼ੀਅਲ ਮਰਡਰਸ ਕਰਕੇ ਖਪਾ ਦਿੱਤੇ, ਉਹਨਾਂ ਦੀਆਂ ਲਾਸ਼ਾਂ ਤੱਕ ਵੀ ਪਰਿਵਾਰਾਂ ਨੂੰ ਦਿੱਤੀਆਂ। ਉਸ ਸੂਚੀ ਵਿੱਚ ਜਿੱਥੇ ਉਹਨਾਂ ਲਾਸ਼ਾਂ ਦੀ ਆਵਾਜ਼ ਬਣਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਾਮਲ ਕੀਤਾ ਗਿਆ, ਉਹਨਾਂ ਨੂੰ ਵੀ ਇਸੇ ਤਰ੍ਹਾਂ ਲਾਪਤਾ ਕਰ ਦਿੱਤਾ ਗਿਆ। ਤੇ ਨਾਲ ਹੀ ਜਿਹੜਾ ਫੋਰਸਡ ਡਿਸਅਪੀਅਰੈਂਸ ਦਾ ਇੱਕ ਬੜਾ ਵੱਡਾ ਕੇਸ ਸੀ ਇਹ, ਕਿ ਅਕਾਲ ਤਖਤ ਸਾਹਿਬ ਦੇ, ਕਿਉਂਕਿ ਜਥੇਦਾਰ ਸੀ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਸੀ। ਜਿਹੜਾ ਜਥੇਦਾਰ ਆ ਉਹ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ ਸੀ, ਪਰ ਜਿਹੜੀਆਂ ਸੇਵਾਵਾਂ ਜਥੇਦਾਰ ਰਹਿੰਦੇ ਆ, ਕਿਉਂਕਿ ਜਸਵੀਰ ਸਿੰਘ ਰੋਡੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਸੀ,
ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਨੇ ਕੀਤੀਆਂ। ਤੇ ਜਿਹੜੀ ਮੂਵਮੈਂਟ ਆ ਉਹਦੇ ਵਿੱਚ ਜਿਵੇਂ ਦਾ ਇਹਨਾਂ ਦਾ ਰੋਲ ਸੀ, ਉਹ ਮਤਲਬ ਉਹਦੇ ਤੇ ਇੱਕ ਵੱਡੀ ਕਿਤਾਬ ਲਿਖੀ ਜਾ ਸਕਦੀ ਆ। ਤੇ ਅਸੀਂ ਹੁਣ ਉਹ ਡਿਟੇਲ 'ਚ ਨਹੀਂ ਜਾਂਦੇ, ਪਰ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਆ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਨ੍ਹਾਂ ਵੱਲੋਂ ਇਹ ਰਿਪੋਰਟ ਸ਼ੁੱਕਰਵਾਰ ਨੂੰ ਜਿਹੜਾ ਆ ਜਨਤਕ ਕੀਤੀ ਗਈ ਆ। ਇਹ ਰਿਪੋਰਟ ਜਿਹੜੀ ਆ ਉਹ BP ਤਿਵਾਰੀ ਦੀ ਰਿਪੋਰਟ ਆ। BP ਤਿਵਾਰੀ ਕਮਿਸ਼ਨ ਬਣਾਇਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ, ਜਦੋਂ ਆਈ ਥਿੰਕ 1998 ਦੇ ਵਿੱਚ ਇਹ ਜਿਹੜੀ ਇਨਕੁਆਇਰੀ ਆ, ਜੂਨ 7 1998 ਨੂੰ ਦੱਸਿਆ ਜਾਂਦਾ ਕਿ ਮੈਂ ਰਿਪੋਰਟ ਕੋਟ ਕਰ ਰਿਹਾ ਕਿ ਔਨ June 7 1998 the Punjab Director General of Police Office initiated an inquiry into the allegations of Conke's extrajudicial murder, assigning it to BP Tiwari, then Additional Director General of Police। ਇਹ ਤੋਂ ਪਿੱਛੇ ਸੀ ਕਿ ਬਾਦਲ ਦੀ ਸਰਕਾਰ ਜਦੋਂ ਸੱਤਾ 'ਚ ਆਈ ਆ ਤਾਂ ਉਹ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਫੋਰਸਡ ਡਿਸਅਪੀਅਰੈਂਸ ਦੇ ਕੇਸਿਸ ਹੈਗੇ ਆ ਪੰਜਾਬ ਦੇ, ਐਕਸਟਰਾ ਜੁਡੀਸ਼ੀਅਲ ਮਰਡਰਸ ਦੇ, ਫੇਕ ਐਨਕਾਊਂਟਰਸ ਦੇ, ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਸਾਰਿਆਂ ਦੇ ਉੱਤੇ ਇਨਕੁਆਇਰੀ ਬਿਠਾਵਾਂਗੇ ਤੇ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਤੇ ਉਹ ਤੋਂ ਬਾਅਦ ਬਾਕੀਆਂ ਦਾ ਤਾਂ ਛੱਡੋ, ਕੋਈ ਹੋਈ ਨਹੀਂ ਇਨਕੁਆਇਰੀ, ਕੋਈ ਕੇਸ ਖੁੱਲ੍ਹੇ ਹੀ ਨਹੀਂ, ਬਲਕਿ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਉਹਨਾਂ ਨੂੰ ਬਾਦਲ ਦੀ ਸਰਕਾਰ ਨੇ ਆਪਣੀਆਂ ਵਾਰ-ਵਾਰ ਜਿੰਨੀ ਵਾਰ ਸਰਕਾਰਾਂ ਆਈਆਂ ਉੱਚ ਅਹੁਦੇ ਦੇ ਕੇ ਨਵਾਜਿਆ। ਵੀ ਜਿਹੜਾ ਜਥੇਦਾਰ ਦੀ ਫੋਰਸਡ ਡਿਸਅਪੀਅਰੈਂਸ ਦਾ ਕੇਸ ਸੀ ਉਹਦੇ ਤੇ ਜ਼ਰੂਰ ਕਮਿਸ਼ਨ ਜ਼ਰੂਰ ਬਣਾਇਆ, ਪਰ ਜਿਹੜਾ BP ਤਿਵਾਰੀ ਦਾ ਉਹ ਕਮਿਸ਼ਨ ਸੀ ਉਹਦੀ ਰਿਪੋਰਟ ਕਦੇ ਜਨਤਕ ਹੀ ਨਹੀਂ ਕੀਤੀ। ਕਾਰਵਾਈ ਕਰਨੀ ਤਾਂ ਵੱਖਰੀ ਗੱਲ ਆ, ਕਿ ਬਾਦਲ ਸਰਕਾਰ ਨੇ ਉਹ ਜਨਤਕ ਵੀ ਨਹੀਂ ਕੀਤੀ, ਉਹ ਦੱਬ ਲਈ। ਤਾਂ ਹੁਣ ਜਿਹੜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਪਣੀ ਐਫਰਟਸ ਦੇ ਨਾਲ ਉਹ ਜਿਹੜੀ ਰਿਪੋਰਟ ਆ ਉਹ ਜਨਤਕ ਕੀਤੀ ਆ। ਤਾਂ ਇਸ ਰਿਪੋਰਟ ਦੇ ਵਿੱਚ ਇਹ ਕਲੀਅਰ ਆ, ਮੈਂ ਹੁਣ ਰਿਪੋਰਟ ਤੁਹਾਨੂੰ ਮਤਲਬ ਆਪਣੇ ਦਰਸ਼ਕਾਂ ਨੂੰ ਕੁਛ ਇਹਦੇ ਕੋਟਸ ਬੋਲ ਕੇ ਸੁਣਾਉਣਾ ਜੀ, ਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਆ। ਇਹ ਰਿਪੋਰਟ 27 ਜੁਲਾਈ 1999 ਨੂੰ ਜਮ੍ਹਾਂ ਕਰਵਾਈ ਗਈ ਸੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ। ਉਹਦੇ 'ਚ ਕਿਹਾ ਗਿਆ ਕਿ ਇਟ would be appropriate to register a case against then SHO Gurmeet Singh for keeping Gurdev Singh Konke in illegal detention and falsification of records. The role of other officials should also be proved. ਇਹਦੇ 'ਚ ਇਹ ਗੱਲ ਅੱਜ ਤੱਕ ਸਿੱਖ ਕਹਿੰਦੇ ਆਏ ਆ, ਇਹ ਤਾਂ ਹੁਣ ਰਿਪੋਰਟ ਆ, ਪਰ ਰਿਪੋਰਟ ਤੋਂ ਪਹਿਲਾਂ ਇਹ ਗੱਲ ਆਮ ਜਨਤਾ ਦੇ ਵਿੱਚ ਇਹ ਗੱਲ ਐਸਟੈਬਲਿਸ਼ ਆ ਤੇ ਵਿਦ ਫੈਕਟਸ ਇਹ ਗੱਲ ਪ੍ਰੂਵ ਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪਹਿਲਾਂ 20 ਦਸੰਬਰ 1992 ਨੂੰ ਉਹਨਾਂ ਦੇ ਪਿੰਡ ਤੋਂ ਅਰੈਸਟ ਕੀਤਾ ਗਿਆ। ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉਹ ਪਿੰਡ ਦੇ ਵਿੱਚ ਕਿਸੇ ਇੱਕ ਮੁੰਡੇ ਦੇ ਕਤਲ ਦੇ ਸੰਬੰਧ ਜੋੜ ਕੇ ਅਰੈਸਟ ਪਾਈ ਗਈ। ਤੇ ਅਰੈਸਟ ਤੋਂ ਬਾਅਦ ਜਿਹੜੇ ਪਿੰਡ ਵਾਲੀਆਂ ਸੰਗਤਾਂ ਦੇ, ਇਲਾਕੇ ਦੀਆਂ ਸੰਗਤਾਂ ਦੇ ਜ਼ੋਰ ਪਾਉਣ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਦਾ ਪੋਤਾ ਸੀ, ਮਤਲਬ ਭਾਈ ਗੁਰਦੇਵ ਸਿੰਘ ਕੌਂਕੇ ਦਾ, ਉਹਦੀ ਡੈਥ ਹੋ ਗਈ ਸੀ ਤੇ ਉਹਦੇ ਹਵਾਲੇ ਦੇ ਨਾਲ ਉਹਨਾਂ ਨੂੰ ਇੱਕ ਵਾਰ ਰਿਹਾ ਕਰ ਦਿੱਤਾ ਗਿਆ, ਘਰੇ ਭੇਜ ਦਿੱਤਾ ਗਿਆ। ਪਰ ਫਿਰ ਕਹਿੰਦੇ ਆ ਕਿ 25 ਦਸੰਬਰ 1992 ਨੂੰ ਉਹਨਾਂ ਦੇ ਘਰੇ ਦੁਬਾਰਾ ਪੁਲਿਸ ਰੇਡ ਮਾਰਦੀ ਆ ਤੇ ਸਵੇਰ ਵੇਲੇ ਅੰਮ੍ਰਿਤ ਵੇਲੇ ਹੀ ਜਿਹੜਾ ਆ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਉੱਥੋਂ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ 25 ਦਸੰਬਰ 1992 ਤੋਂ ਬਾਅਦ ਫਿਰ ਉਹ ਪੁਲਿਸ ਦੇ ਕੋਲ ਰਹੇ ਤੇ ਜਿਹੜੀ ਪੁਲਿਸ ਨੇ ਕਹਾਣੀ ਬਣਾਈ ਆ ਵੀ ਜਿਹੜੇ ਰੈਕਰਡਸ ਦੇ ਵਿੱਚ ਸ਼ੋਅ ਕੀਤਾ ਪੁਲਿਸ ਨੇ, ਉਹ ਇਹ ਸ਼ੋਅ ਕੀਤਾ ਕਿ ਅਸੀਂ ਜੀ 2 ਜਨਵਰੀ 1993 ਨੂੰ ਉਹਨਾਂ ਨੂੰ ਅਰੈਸਟ ਕੀਤਾ ਪਿੰਡ ਦੇ ਵਿੱਚ ਕਿਸੇ ਨੌਜਵਾਨ ਦੇ ਮਰਡਰ ਦੇ ਕੇਸ ਦੇ ਵਿੱਚ, ਤੇ ਉਹ ਉਸੇ ਦਿਨ ਮਤਲਬ 2 ਜਨਵਰੀ ਨੂੰ ਹੀ ਉਹ ਪੁਲਿਸ ਦੀ ਕਸਟਡੀ ਜਿਹੜੀ ਆ ਉਹਦੇ ਚੋਂ ਫਰਾਰ ਹੋ ਗਏ ਜੀ। ਜਿਹੜੀ ਉਹਦੀ ਕਹਾਣੀ ਆ ਵੀ ਜਿਹੜਾ ਮਤਲਬ ਇਹ ਵੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਉਹ ਗੁਰਦੇਵ ਸਿੰਘ ਮਤਲਬ ਉੱਥੇ ਜਿਹੜੇ ਖਾੜਕੂ ਸਿੰਘ ਆ ਉਹਨਾਂ ਦੀ ਤੇ ਪੁਲਿਸ ਦੀ ਆਪਸ 'ਚ ਫਾਇਰਿੰਗ ਹੁੰਦੀ ਆ ਕਣੀਆਂ ਪਿੰਡ ਦੇ ਨੇੜੇ, ਤੇ ਉੱਥੋਂ ਜਿਹੜੇ ਗੁਰਦੇਵ ਸਿੰਘ ਕੌਂਕੇ ਆ ਉਹ ਫਰਾਰ ਹੋ ਜਾਂਦੇ ਆ। ਤੇ ਜਿਹਦੇ ਬਾਰੇ ਰਿਪੋਰਟ ਦੇ ਵਿੱਚ ਜਿਹੜੀ ਇਹ ਸਾਰੀ ਕਹਾਣੀ ਸੀ ਉਹਦੇ ਬਾਰੇ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ looking at all the circumstances it is clear that then SHO and now DSP Gurmeet Singh took remand of Bhai Gurdev Singh on December 25, 1992 from his home and Konke never returned home। ਕਿ ਉਹ 25 ਦਸੰਬਰ 1992 ਨੂੰ ਜਿਹੜਾ ਉਦੋਂ SHO ਸੀ ਤੇ ਹੁਣ DSP ਹੈ, ਜਦੋਂ ਰਿਪੋਰਟ ਦੇ ਰਹੇ ਆ ਗੁਰਮੀਤ ਸਿੰਘ ਉਹਦਾ ਨਾਂ ਆ, ਉਹ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਗ੍ਰਿਫਤਾਰ ਕਰਦਾ ਆ ਉਹਨਾਂ ਦੇ, ਤੇ ਉਹ ਤੋਂ ਬਾਅਦ ਕੌਂਕੇ ਕਦੇ ਵੀ ਆਪਣੇ ਘਰ ਵਾਪਸ ਨਹੀਂ ਗਏ।
ਜੀ The police not agreeing to this is not believable ਕਿ ਪੁਲਿਸ ਜਿਹੜੀ ਆ ਜੋ ਇਹ ਗੱਲ ਨੂੰ ਨਹੀਂ ਮੰਨਦੀ ਆ ਕਿ 25 ਦਸੰਬਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤਾਂ ਕਹਿੰਦੀ ਕਿ 2 ਜਨਵਰੀ ਨੂੰ ਕੀਤਾ 1993 ਨੂੰ। ਜੀ ਤਾਂ ਜਿਹੜੀ ਇਹ ਗੱਲ ਜੇ ਪੁਲਿਸ ਨਹੀਂ ਮੰਨਦੀ ਹੈ ਤੇ ਮੰਨਣ ਯੋਗ ਨਹੀਂ ਆ। It is also not believable that Konke was arrested on January 2, 1993 and he escaped after breaking the belt of the police constable to whom his handcuffs were attached during a firing incident between militants and a police party near village Kaniya। ਤਾਂ ਇੱਕ ਝੂਠਾ ਡਰਾਮਾ ਜਿਹੜਾ ਰਚਿਆ ਗਿਆ ਭਾਈ ਗੁਰਦੇਵ ਸਿੰਘ ਕੌਂਕੇ ਦੇ ਉੱਤੇ ਤਸ਼ੱਦਦ ਕਰਕੇ 25 ਦਸੰਬਰ ਤੋਂ ਬਾਅਦ ਉਹਨਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਫਿਰ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਉਹਨੂੰ ਖੁਰਦ-ਬੁਰਦ ਕੀਤਾ ਗਿਆ ਤੇ ਕਹਾਣੀ ਇਹ ਬਣਾਈ ਗਈ ਕਿ 2 ਜਨਵਰੀ 1993 ਨੂੰ ਅਸੀਂ ਕਾਗਜ਼ਾਂ ਦੇ ਵਿੱਚ ਕਹਾਣੀ ਬਣਾਤੀ, ਗ੍ਰਿਫਤਾਰ ਕੀਤਾ ਤੇ ਉੱਥੇ ਜਿਹੜਾ ਪੁਲਿਸ ਵਾਲਾ ਜਿਹਦੇ ਨਾਲ ਉਹਨਾਂ ਦੀ ਜਿਹੜੀ ਹੱਥ ਕੜੀ ਸੀ ਉਹ ਬੰਨੀ ਹੋਈ ਸੀ ਬੈਲਟ ਦੇ ਨਾਲ, ਉਹ ਤੋਂ ਬੈਲਟ ਛਡਾ ਕੇ ਉਹ ਤੇ ਉੱਥੋਂ ਭੱਜ ਗਏ ਵੀ ਜਿਹੜਾ ਉਹ ਸਾਰੀ ਫਾਇਰਿੰਗ ਦੇ ਵਿੱਚ। ਤਾਂ ਉਹ ਕਹਿੰਦੇ ਕਿ ਰਿਪੋਰਟ ਦੇ ਵਿੱਚ ਬੀਪੀ ਤਿਵਾਰੀ ਵੀ ਕਹਿੰਦਾ ਕਿ ਇਹ ਕਹਾਣੀ ਕੋਈ ਮੰਨਣਯੋਗ ਹੈ ਨਹੀਂ ਜੀ। ਉਹ ਕਹਿੰਦਾ ਫਿਰ ਅੱਗੇ ਕਹਿੰਦਾ ਹੈ ਕਿ ਆਫਟਰ ਐਗਜ਼ਾਮਿਨਿੰਗ ਆਲ ਦਾ ਸਟੇਟਮੈਂਟਸ ਇਟ ਸੀਮਸ ਦੈਟ ਦਾ ਸਟੋਰੀ ਆਫ Konke being kept in police custody and a false case being made was known to all the junior and senior officers. But due to the environment in the police at that time, it is clear that police officers were either not writing case diary entries or they were not reading them while signing such entries made by readers। ਮਤਲਬ ਕਿ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਜ਼ਰੂਰ ਦਫ਼ਤਰੀ ਆ ਰਿਪੋਰਟ ਦੀ, ਪਰ ਸਿੱਧੀ ਜੀ ਗੱਲ ਇਹਦੇ 'ਚ ਸਪਸ਼ਟ ਆ ਕਿ ਕੋਈ ਵੀ ਰੈਕਡ ਉਹਨਾਂ ਦੀ ਗ੍ਰਿਫਤਾਰੀ ਦਾ ਕਿਤੇ ਵੀ ਪੁਲਿਸ ਵੱਲੋਂ ਨਹੀਂ ਰੱਖਿਆ ਗਿਆ, ਕਿਉਂਕਿ ਸਾਰੇ ਕੇਸ ਦੇ ਵਿੱਚ ਲੋਕਲ ਆਫਿਸਰਸ ਤੋਂ ਲੈ ਕੇ ਹਾਇਰ ਆਫੀਸ਼ੀਅਲਸ ਤੱਕ ਸ਼ਾਮਲ ਸੀ ਤੇ ਹਾਇਰ ਆਫੀਸ਼ੀਅਲ ਸੀ ਜਿਹੜਾ ਉਹ KPS ਗਿੱਲ ਸੀ ਜੀ, ਜਿਹਦੇ ਆਰਡਰਸ ਦੇ ਉੱਤੇ ਇਹ ਸਾਰਾ ਤਸ਼ੱਦਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੇ ਕੀਤਾ ਗਿਆ ਤੇ ਉਹਨਾਂ ਨੂੰ ਦੀ ਜਿਹੜੀ ਫੋਰਸਡ ਡਿਸਅਪੀਅਰੈਂਸ ਆ ਉਹਨਾਂ ਨੂੰ ਸ਼ਹੀਦ ਕਰਕੇ ਤੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ। ਤੇ ਬੀਪੀ ਤਿਵਾਰੀ ਦੀ ਜਿਹੜੀ ਇਹ ਰਿਪੋਰਟ ਆ, ਇਹ ਰਿਪੋਰਟ ਹੁਣ ਜਨਤਕ ਹੋਈ ਆ ਤੇ ਹਾਲਾਂਕਿ ਪੰਥ ਪਹਿਲਾਂ ਹੀ ਇਸ ਗੱਲ ਨੂੰ ਮੰਨਦਾ ਹੈ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਆ, ਪੰਥ ਦੇ ਸ਼ਹੀਦ ਆ। ਪਰ ਜਿਹੜੇ ਦੁੱਖ ਕਿਸ ਗੱਲ ਦਾ ਆ ਕਿ ਜਿਹੜਾ ਬੰਦਾ ਉਹ ਬਾਦਲ ਪਰਿਵਾਰ ਦਾ ਅੱਜ ਅੱਗੇ ਆਗੂ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਜੀ, ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਉਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਕਿ ਇਹਨਾਂ ਦੇ ਟੱਬਰ ਨੇ ਏਡੇ ਵੱਡੇ ਗੁਨਾਹ ਕੀਤੇ ਆ ਕਿ ਮਤਲਬ ਮੈਂ ਜਿਹੜੀ ਉਸ ਦਿਨ ਵੀ ਸ਼ੋਅ 'ਚ ਗੱਲ ਕਹੀ ਸੀ ਕਿ ਇਹ ਤਾਂ ਮਤਲਬ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿ ਮਹਾਰਾਜ ਇਹਨਾਂ ਨੂੰ ਕੋਈ ਕੁਰਬਾਨੀ ਦੀ ਵੱਡੀ ਦਾਤ ਬਖਸ਼ਣ। ਜੇ ਇਹਨਾਂ ਦੇ ਦਿਲ 'ਚ ਸੱਚੀ ਪਛਤਾਵਾ ਹੈ ਤਾਂ ਜਾ ਕੇ ਇਹਨਾਂ ਦੇ ਟੱਬਰ ਦਾ ਕੋਈ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕਿਤੇ ਨਾਮ ਮਾੜਾ ਮੋਟਾ ਬਚਿਆ ਰਹਿ ਸਕਦਾ, ਪਰ ਨਹੀਂ ਜਿਹੋ ਜਿਹੇ ਪਾਪ ਜਿਹੋ ਜਿਹੇ ਦੁਸ਼ਕਰਮ ਇਹਨਾਂ ਨੇ ਕੀਤੇ। ਤੇ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਕੇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬੀਪੀ ਤਿਵਾਰੀ ਦੀ ਰਿਪੋਰਟ ਨੂੰ ਦੱਬ ਕੇ ਜਿਵੇਂ ਦੋਸ਼ੀਆਂ ਨੂੰ ਬਚਾਇਆ ਤੇ ਇਹ ਉਸੇ ਤਰ੍ਹਾਂ ਦਾ ਕੇਸ ਹੈ ਕਿ ਜਿਵੇਂ ਬਾਈਬਲ ਕਲਾਂ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਸਿੱਖ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਜਿਵੇਂ ਸ਼ਹੀਦ ਕੀਤਾ ਗੋਲੀਆਂ ਮਾਰ ਕੇ, ਉਹਦਾ ਦੋਸ਼ੀ ਜਿਵੇਂ ਇਹ ਪਰਿਵਾਰ ਆ ਜੀ, ਨਾਲ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬਚਾਉਣ ਦਾ ਦੋਸ਼ੀ ਇਹ ਪਰਿਵਾਰ ਆ। ਅੱਜ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਦੇ ਉੱਤੇ ਜਿਵੇਂ ਇਹ ਕਹਿ ਰਹੇ ਆ ਜੀ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆ, ਤਾਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਐਲਾਨ ਮੌਕੇ ਜਿਹੜੇ ਨੌਜਵਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਦੋਂ ਜਸਪਾਲ ਸਿੰਘ ਚੋਟ ਸਿੱਧਵਾਂ ਦੇ ਗੋਲੀ ਮਾਰਨ ਵਾਲੀ ਇਹ ਵਾਲਾ ਦੋਸ਼ੀ ਇਹ ਪਰਿਵਾਰ ਆ। ਤਾਂ ਇਹਨਾਂ ਦੇ ਪਾਪਾਂ ਦਾ ਕਿੱਥੇ, ਇਹਨਾਂ ਦੇ ਗੁਨਾਹਾਂ ਦਾ ਅਸੀਂ ਕਹਿ ਸਕਦੇ ਕਿ ਇਹਦਾ ਮੂੰਹ ਨਾਲ ਕਹੀ ਮਾਫੀ ਦੇ ਨਾਲ ਇਹਨਾਂ ਨੂੰ ਮਾਫੀ ਮਿਲ ਸਕਦੀ ਆ। ਇਹ ਮਤਲਬ ਬਲਕਿ ਮੈਨੂੰ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਵੀ ਇਹ ਤਾਂ ਹੋਰ ਵੱਡਾ ਪਾਪ ਕਰ ਰਿਹਾ ਇਸ ਮਸਲੇ ਤੇ ਅਕਾਲ ਤਖਤ ਸਾਹਿਬ ਤੇ ਖੜੇ ਹੋ ਕੇ ਮਾਫੀ ਦੀ ਸਿਆਸਤ ਕਰਕੇ ਜੀ। ਤੇ ਇਹ ਸਾਰਾ ਕੁਝ ਜਿਹੜਾ ਬੀਪੀ ਤਿਵਾਰੀ ਦੀ ਇਸ ਰਿਪੋਰਟ ਦੇ ਵਿੱਚ ਜਨਤਕ ਹੋਇਆ ਕਿ ਇੰਡੀਅਨ ਸਟੇਟ ਦੀ ਜਿਹੜੀ ਪੋਲਿਸੀ ਸੀ ਸਿੱਖਾਂ ਦੇ ਬਾਰੇ ਜਿਹੜੀ ਅੱਜ ਫੇਰ ਦੁਬਾਰਾ ਉਹ ਲਾਗੂ ਕਰ ਰਹੇ ਆ ਐਲੀਮੀਨੇਸ਼ਨ ਦੀ, ਕਿ ਜਦੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚੱਲੀ ਤਾਂ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਇਹ ਕੇਸ ਆ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਦਾਹਰਨ ਆ, ਵੱਡੀ ਉਦਾਹਰਨ ਆ ਕਿ ਜਿਸ ਨਿਜ਼ਾਮ ਦੇ ਵਿੱਚ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾ ਸੁਰੱਖਿਅਤ ਹੋਵੇ, ਉਹਦੀ ਫੋਰਸਡ ਡਿਸਅਪੀਅਰੈਂਸ ਹੋ ਸਕਦੀ ਆ, ਤਾਂ ਉਸ ਨਿਜ਼ਾਮ ਦੇ ਵਿੱਚ ਕੋਈ ਆਮ ਸਿੱਖ ਕਿਵੇਂ ਸੇਫ ਫੀਲ ਕਰ ਸਕਦਾ ਹੈ? ਬਿਲਕੁਲ। ਤੇ ਕਿਵੇਂ ਉਸ ਨਿਜ਼ਾਮ ਨੂੰ ਕੋਈ ਸਿੱਖ ਆਪਣਾ ਮੁਲਕ ਜਾਂ ਆਪਣਾ ਨਿਜ਼ਾਮ ਕਹਿ ਸਕਦਾ ਆ? ਤੇ ਅੱਜ ਜਿਹੜੀ ਸਿੱਖਾਂ ਦੇ ਅੰਦਰ ਸੈਸੈਸ਼ਨਿਜ਼ਮ ਦੀ, ਸੋਵਰੇਨਿਟੀ ਦੀ ਜਿਹੜੀ ਤੜਫ ਆ, ਜਿਹੜੀ ਐਸਪੀਰੇਸ਼ਨ ਆ, ਉਹਦੀ ਵਜ੍ਹਾ ਇਹ ਸਾਰੇ ਜ਼ੁਲਮ ਨੇ, ਇਹ ਸਾਰੇ ਤਸ਼ੱਦਦ ਆ ਜੋ ਇੰਡੀਅਨ ਸਟੇਟ ਨੇ ਸਿੱਖਾਂ ਦੇ ਉੱਤੇ ਕੀਤੇ ਆ।
ਤੇ ਇਹ ਜਿਹੜੀ ਰਿਪੋਰਟ ਆ ਇਹ ਕਿਸੇ ਸਿੱਖ ਦੀ ਨਹੀਂ, ਇਹ ਰਿਪੋਰਟ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਇੱਕ ਆਫੀਸਰ ਦੀ ਆ, ਬੀਪੀ ਤਿਵਾਰੀ ਦੀ, ਜਿਹੜੀ ਕਿ ਦੱਬ ਕੇ ਰੱਖੀ ਹੋਈ ਸੀ। ਪਰ ਹੁਣ ਉਹ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਿਹੜੇ ਯਤਨ ਆ ਉਹਨਾਂ ਦੇ ਨਾਲ ਇੱਕ ਵਾਰ ਜਨਤਕ ਹੋਈ ਆ। ਅੱਗੇ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੀ ਕਾਰਵਾਈ ਹੁੰਦੀ ਹੈ ਜਾਂ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਆ। ਪਰ ਇਹ ਜ਼ਰੂਰ ਆ ਕਿ ਹਾਂ, ਇੱਕ ਹੋਰ ਜਿਹੜਾ ਪਾਪ ਆ ਸਟੇਟ ਦਾ, ਐਸਟੈਬਲਿਸ਼ਮੈਂਟ ਦਾ, ਉਹ ਜ਼ਰੂਰ ਸਾਹਮਣੇ ਆ ਗਿਆ ਆ। ਬਿਲਕੁਲ ਨਹੀਂ, ਇਹਦੀ ਲਾਈਟ ਦੇ ਵਿੱਚ ਮੈਂ ਜਦੋਂ ਅਸੀਂ ਫੋਰਸਡ ਡਿਸਅਪੀਅਰੈਂਸ ਦੀ ਗੱਲ ਕਰਦੇ ਹਾਂ ਜਾਂ ਮਰਡਰ ਦੀ ਗੱਲ ਕਰਦੇ ਹਾਂ, ਜਿਹੜੀ ਹਿਊਮਨ ਰਾਈਟਸ ਵਾਇਓਲੇਸ਼ਨਸ ਪੰਜਾਬ ਪੁਲਿਸ ਦੇ ਹੱਥੋਂ ਹੋਈਆਂ ਨੇ ਉਹ ਸਾਰੇ ਸਮੇਂ ਦੇ ਵਿੱਚ, ਤੇ ਈਵਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਇੱਕ ਮਤਲਬ ਵੱਡੀ ਲਿਸਟ ਹੈ ਜਦੋਂ ਅਸੀਂ ਦੇਖਦੇ ਹਾਂ। ਸੋ ਇਹ ਦਾਸਤਾਨ ਉੱਥੇ ਨਹੀਂ ਮੁੱਕੀ, ਇਹ ਗੱਲ ਸਮਝਣ ਵਾਲੀ ਹੈ। ਤੇ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਹੁਣ ਬੀਤੀ ਕੱਲ੍ਹ ਜਦੋਂ ਜੰਡਿਆਲਾ ਗੁਰੂ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਜੀ ਇੱਕ ਗੈਂਗਸਟਰ, ਉੱਥੇ ਉਹਨੂੰ ਪੁਲਿਸ ਵਾਲੇ ਰਿਕਵਰੀ ਕਰਨ ਦੇ ਲਈ ਲੈ ਕੇ ਆਏ, ਉਹਨੇ ਦੱਸ ਪਾਈ ਕਿ ਇੱਥੇ ਅਸੀਂ 2 ਕਿਲੋ ਜਿਹੜੀ ਕੋਕੇਨ ਆ ਉਹ ਰੱਖੀ ਹੋਈ ਹੈ, ਉਹਦੇ ਹੱਥਕੜੀਆਂ ਬੰਨੀਆਂ ਹੋਈਆਂ ਸੀ। ਸਟਿਲ ਉਹਨੇ ਕੋਸ਼ਿਸ਼ ਕੀਤੀ ਭੱਜਣ ਦੀ, ਜਿਹੜਾ ਪਿਸਟਲ ਹੈ ਉਹਦੇ ਨਾਲ ਫਾਇਰ ਕਰਨ ਦੀ, ਤੇ ਉਹਨੂੰ ਜਿਹੜਾ ਆ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਸੋ ਇਹ ਵੀ ਜਿਹੜੀ ਅੱਜ ਵੀ ਇਹ ਵਾਪਰ ਰਿਹਾ, ਉਦੋਂ ਅੱਤਵਾਦੀ ਕਹਿ ਕੇ, ਸੈਪਰੇਟਿਸਟ ਕਹਿ ਕੇ, ਕੀ ਕਹਿੰਦੇ ਆ, ਰੈਡੀਕਲ ਕਹਿ ਕੇ ਮਾਰਿਆ ਜਾ ਰਿਹਾ ਸੀ, ਤੇ ਅੱਜ ਉਹੀ ਘਟਨਾਵਾਂ ਜਿਹੜੀਆਂ ਨੇ ਉਹ ਗੈਂਗਸਟਰ ਕਹਿ ਕੇ ਵਾਪਰ ਰਹੀਆਂ ਨੇ। ਮਤਲਬ ਹੁਣ ਉਹ ਬੰਦਾ ਜਿਹੜਾ ਜਿਹਦੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਨੇ, ਜਿਹੜੇ ਪੁਲਿਸ ਵਾਲੇ ਆ ਉਹਦੇ 4 ਚੁਫੇਰੇ ਜਾ ਰਹੇ ਆ ਉਹਦੇ ਕੋਲੋਂ ਰਿਕਵਰੀ ਕਰਾਉਣ, ਮਤਲਬ ਉਹ ਕਿੱਥੇ ਉਹ ਭੱਜੂਗਾ ਤੇ ਕਿਸ ਹਿਸਾਬ ਨਾਲ ਉਹ ਹੋਊਗਾ। ਮਤਲਬ ਇਹ ਇੱਕ ਸਿੱਧੀ ਫੇਕ ਤੇ ਸਟੇਜਡ ਇਨਕਾਊਂਟਰ ਵਾਲੀ ਜਿਹੜੀ ਘਟਨਾ ਉਹ ਸਾਹਮਣੇ ਆ ਰਹੀ ਹੈ। ਸੋ ਇਹ ਉਦੋਂ ਦਾ ਨਹੀਂ ਵਰਤਾਰਾ, ਅੱਜ ਦੀ ਡੇਟ ਦੇ ਵਿੱਚ ਵੀ ਜਿੱਥੇ ਇਹ ਚੱਲ ਰਿਹਾ, ਤੇ ਕਿਵੇਂ ਫਿਰ ਉਹ ਅਸੀਂ ਦੇਖ ਰਹੇ ਹਾਂ ਬਿਸ਼ਨੋਈ ਵਰਗੇ ਜਿਹੜੇ ਹੈਗੇ ਆ, ਕਿਵੇਂ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ, ਜੇਲ੍ਹਾਂ ਦੇ ਵਿੱਚ ਬੈਠਿਆਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ, ਤੇ ਕਿਵੇਂ ਉਹੀ ਜਿਹੜੇ ਆ ਉਹਨਾਂ ਦੇ ਵਿੱਚੋਂ ਹੀ ਕੁਝ ਨੂੰ ਆਪਣੇ ਐਸੈਟ ਬਣਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ, ਤੇ ਇੱਥੇ ਜਿਹੜੀ ਸਿੱਖਾਂ ਦੀ ਟਾਰਗੇਟਡ ਕਿਲਿੰਗ ਦੀ ਲਾਈਨ ਹੈਗੀ ਹੈ, ਉਹ ਜਿਹੜੀ ਹੈ ਪੂਰੀ ਇੱਕ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਹੈ। ਸੋ ਇਹ ਸਾਰਾ ਕੁਝ ਇਨ ਲਾਈਨ ਦੇਖਣ ਦੀ ਲੋੜ ਹੈ ਜੇ ਅਸੀਂ ਇਸ ਪਾਰਟ ਨੂੰ ਸਮਝਣਾ ਹੋਵੇ ਵੀ ਸਟੇਟ ਜਿਹੜੀ ਹੈ ਉਹ ਕੀ ਵਰਤਾਰਾ ਕਰ ਰਹੀ ਹੈ ਤੇ ਕਿਸ ਹਿਸਾਬ ਨਾਲ ਕਰ ਰਹੀ ਹੈ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਦੇਖੋ ਜਿਹੜਾ ਮੋਡਸ ਓਪਰੈਂਡੀ ਮਤਲਬ ਹੈਗਾ ਆ, ਕੰਮ ਕਰਨ ਦਾ ਤਰੀਕਾ ਆ ਜਿਹੜਾ ਮਤਲਬ ਪੁਲਿਸ ਦਾ, ਪੰਜਾਬ ਪੁਲਿਸ ਦਾ, ਉਹ ਸੇਮ ਉਹੀ ਆ ਵੀ ਭਾਵੇਂ ਉਹਨਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ ਸੀ ਜਾਂ ਹੁਣ ਗੈਂਗਸਟਰਸ ਨੂੰ ਜਿਵੇਂ ਕਤਲ ਕੀਤਾ ਜਾ ਰਿਹਾ ਹੈ, ਵੀ ਉਹ ਕਹਿੰਦੇ ਜੀ ਅਸੀਂ ਉਹਨੂੰ ਸਮਾਨ ਦੀ ਰਿਕਵਰੀ ਕਰਨ ਗਏ ਉੱਥੇ, ਤੇ ਬੰਦਾ ਜਿਹੜਾ ਆ ਉਹਦੇ ਹੱਥ ਬੰਨੇ ਹੋਏ ਸੀ ਹੱਥਕੜੀਆਂ ਦੇ ਨਾਲ, ਜਿੱਥੇ ਉਹ ਸਮਾਨ ਪਿਆ ਸੀ ਉੱਥੇ ਉਹ ਗਨ ਵੀ ਪਈ ਸੀ, ਗਨ ਪਹਿਲਾਂ ਹੀ ਲੋਡ ਸੀ, ਮਤਲਬ ਤੁਸੀਂ ਦੇਖੋ ਵੀ ਗਨ ਦੇ ਵਿੱਚ ਗੋਲੀਆਂ ਪਹਿਲਾਂ ਹੀ ਪਈਆਂ ਸੀ ਭਰੀਆਂ ਹੋਈਆਂ, ਤੇ ਉਹਨੇ ਉਹ ਸਾਡੇ ਉੱਤੇ ਫਾਇਰ ਕੀਤਾ, ਪੁਲਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਉਹ ਮਾਰਿਆ ਗਿਆ। ਮਤਲਬ ਇਹ ਟ੍ਰਿਬਿਊਨ ਦੀ ਰਿਪੋਰਟ ਆ ਕਿ ਪੰਜਾਬ ਪੁਲਿਸ ਗੈਟ ਟਫ ਵਿਦ ਗੈਂਗਸਟਰਸ, 7 encounters in 3 weeks। ਪਿਛਲੇ 3 ਹਫ਼ਤਿਆਂ ਦੇ ਵਿੱਚ 7 ਐਨਕਾਊਂਟਰ ਹੋ ਚੁੱਕੇ ਆ। ਤਾਂ ਮਤਲਬ ਇਹ ਕੋਈ ਪੰਜਾਬ ਇਕੱਲੇ 'ਚ ਨਹੀਂ, ਯੂਪੀ 'ਚ ਦੇਖੋ ਤੁਸੀਂ, ਹਰ ਥਾਂ ਦੇ ਉੱਤੇ ਦੇਖੋ। ਇੰਡੀਆ ਜਿਹੜਾ ਆ, ਇੰਡੀਆ ਦੀ ਐਸਟੈਬਲਿਸ਼ਮੈਂਟ ਜਿਹੜੀ ਆ, ਉਹਦੇ ਵਿੱਚ ਕੋਈ ਰੂਲ ਆਫ ਲਾਅ ਨਹੀਂ। ਉਹਦੇ ਵਿੱਚ ਜਿਹੜੀ ਸਟੇਟ ਆ ਉਹਦੇ ਕੋਲ ਇੱਕ ਲਾਇਸੈਂਸ ਆ ਆਮ ਸਿਟੀਜ਼ਨਸ ਨੂੰ, ਆਮ ਲੋਕਾਂ ਨੂੰ ਮਾਰਨ ਦਾ, ਤੇ ਉਹਦੇ ਲਈ ਉਹ ਫਿਰ ਵੀ ਬਹਾਨੇ ਬਣਾ ਲੈਂਦੀ ਆ। ਅਸੀਂ ਦੇਖਿਆ ਕਿ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰਿਜ਼ਮ ਆ, ਗੈਂਗਸਟਰ ਕਲਚਰ ਆ ਜਿਹੜਾ, ਉਹਨੂੰ ਪੁਸ਼ਤ ਪਨਾਹੀ ਕੌਣ ਦਿੰਦਾ ਆ? ਬਲੈਕ ਕੈਟਸ ਦੇ ਸਿਸਟਮ ਤੋਂ ਲੈ ਕੇ ਜਦੋਂ ਸਿੱਖ ਸੰਘਰਸ਼ ਦੇ ਵੇਲੇ ਮੂਵਮੈਂਟ ਦੇ ਐਂਟੀ ਜਿਹੜੀ ਇੱਕ ਫੋਰਸ ਖੜੀ ਕੀਤੀ ਆਲਮ ਵਰਗਿਆਂ ਨੇ, ਇਹ ਸਾਰੇ ਪੰਜਾਬ ਪੁਲਿਸ ਦੇ ਅਫੀਸ਼ੀਅਲਸ ਨੇ, ਤਾਂ ਉਦੋਂ ਜਿਹੜੇ ਗੁੰਡੇ ਬਦਮਾਸ਼ ਸਾਰੇ ਹੈਗੇ ਸੀ, ਉਹਨਾਂ ਨੂੰ ਇਹਨਾਂ ਨੇ ਮਤਲਬ ਇੱਕ ਪੁਸ਼ਤ ਪਨਾਹੀ ਦੇ ਕੇ ਸਟੇਟ ਨੇ ਉਹਨਾਂ ਨੂੰ ਆਰਮਸ ਦੇ ਕੇ, ਅਸਲਾ ਦੇ ਕੇ, ਤੇ ਉਹਨਾਂ ਨੂੰ ਮੂਵਮੈਂਟ ਦੇ ਪੈਰਲ ਖੜਾ ਕੀਤਾ, ਜਿਨ੍ਹਾਂ ਨੂੰ ਬਲੈਕ ਕੈਟਸ ਕਰਕੇ ਅਸੀਂ ਜਾਣਦੇ ਹਾਂ। ਉੱਥੋਂ ਤੋਂ ਲੈ ਕੇ ਅੱਜ ਤੱਕ ਜਿਵੇਂ ਇਹਨਾਂ ਦਾ ਇਨਕਾਊਂਟਰ ਕਰਨ ਦਾ ਜਿਹੜਾ ਇੱਕ ਟ੍ਰੇਨਿੰਗ ਹੁੰਦੀ ਆ, ਜਿਹੜੇ ਨਵੇਂ ਰਿਕਰੂਟ ਹੁੰਦੇ ਆ ਉਹਨਾਂ ਨੂੰ ਪੁਰਾਣੀ ਟ੍ਰੇਨਿੰਗ ਦਿੰਦੇ ਆ, ਉਹ ਫਿਰ ਹਰ ਇੱਕ ਚੀਜ਼ ਦੀ ਟ੍ਰੇਨਿੰਗ ਦਿੰਦੇ ਆ, ਇਨਕਾਊਂਟਰ ਤੋਂ ਲੈ ਕੇ, ਤੇ ਜਿਹੜੇ ਗੈਂਗਸਟਰ ਪਾਲਣੇ ਤੇ ਪਾਲ ਕੇ ਵਰਤਣੇ, ਤੇ ਵਰਤ ਕੇ ਫਿਰ ਜਦੋਂ ਖਤਮ ਕਰਨੇ ਤੇ ਕਿਵੇਂ ਕਰਨੇ ਜੀ, ਤੇ ਉਹ ਸਾਰਾ ਇੱਕੋ ਹੀ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤੌਰ ਤਰੀਕਾ ਆ। ਤੇ ਉਹ ਅਸੀਂ ਦੇਖ ਸਕਦੇ ਹਾਂ ਵੀ ਉਹ ਪੰਜਾਬ ਪੁਲਿਸ ਤੋਂ ਲੈ ਕੇ ਜਿਹੜੀ ਇੰਡੀਆ ਦੀਆਂ ਸੈਂਟਰਲ ਏਜੰਸੀਆਂ ਨੇ, ਪੰਜਾਬ ਪੁਲਿਸ ਦੇ ਛੋਟੇ ਲੈਵਲ ਤੇ ਕਰਦੀ ਆ, ਤੇ ਸੈਂਟਰਲ ਏਜੰਸੀਆਂ ਉਹ ਬਿਸ਼ਨੋਈ ਵਰਗੇ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਨੂੰ ਵਰਤ ਕੇ ਜਿਵੇਂ ਦੇ ਉਹ ਹੁਣ ਐਕਸ਼ਨਸ ਕਰ ਰਹੇ ਆ,
ਵੀ ਨਾਮ ਬਿਸ਼ਨੋਈ ਦਾ ਲਾ ਦਿੰਦੇ ਆ, ਸਾਰਾ ਕੁਝ ਕਰਕੇ, ਭਾਵੇਂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਹੋਰ ਕਿੰਨੀਆਂ ਵਾਰਦਾਤਾਂ ਨੇ। ਤੇ ਇਹ ਸਾਰੇ ਦੇ ਵਿੱਚ ਮਤਲਬ ਇਹ ਗੱਲ ਬੜੀ ਸਪਸ਼ਟ ਆ ਵੀ ਇੰਡੀਆ ਜਿਹੜਾ ਆ ਐਜ਼ ਅ ਸਟੇਟ ਉਹਦੇ ਵਿੱਚ ਕੋਈ ਰੂਲ ਆਫ ਲਾ ਨਹੀਂ। US ਦੇ ਲੋਕ ਜਿਹੜੇ ਆ ਉਹਨਾਂ ਨੇ ਜਿਹੜਾ ਹਥਿਆਰ ਰੱਖਣ ਦਾ ਜਿਹੜਾ ਇੱਕ ਕਾਨੂੰਨ ਇੱਥੇ ਹਾਸਲ ਕੀਤਾ, ਅਸਲਾ ਰੱਖਣ ਦਾ ਕਾਨੂੰਨ, ਉਹਦੇ ਪਿੱਛੇ ਵੀ ਬੜੀ ਭਾਵਨਾ ਇਹੀ ਸੀ ਕਿ ਸਟੇਟ ਜਿਹੜੀ ਆ ਉਹ ਸਾਡੀ ਪ੍ਰੋਟੈਕਸ਼ਨ ਲਈ ਆ। ਪਰ ਜੇ ਸਟੇਟ ਦੇ ਕੋਲ ਸਾਰੇ ਰਾਈਟ ਚਲੇ ਜਾਣਗੇ, ਸਟੇਟ ਇੰਨੀ ਪਾਵਰਫੁਲ ਹੋ ਜਾਊ ਕਿ ਸਾਡੇ ਕੋਲ ਡਿਫੈਂਸ ਦੇ ਲਈ ਕੁਝ ਵੀ ਨਾ ਹੋਵੇ, ਤਾਂ ਸਟੇਟ ਵੀ ਤਾਂ ਬੰਦਿਆਂ ਤੋਂ ਬਣੀ ਆ ਨਾ ਜੀ। ਸਟੇਟ ਦਾ ਕੀ ਪਤਾ ਕਿ ਸਟੇਟ ਜੇ ਕੱਲ ਸਾਨੂੰ ਸਟੇਟ ਹੀ ਮਾਰਨ ਲੱਗ ਜਾਏ, ਫਿਰ ਸਾਡਾ ਡਿਫੈਂਸ ਸਾਨੂੰ ਕੌਣ ਬਚਾਊਗਾ? ਬਿਲਕੁਲ। ਤਾਂ ਇਹਦੇ ਵਿੱਚੋਂ ਇਹ ਧਾਰਨਾ ਨਿਕਲੀ ਕਿ ਹਰ ਬੰਦੇ ਨੂੰ ਆਪਣੇ ਸੈਲਫ ਡਿਫੈਂਸ ਦਾ ਰਾਈਟ ਹੋਣਾ ਚਾਹੀਦਾ ਆ, ਤੇ ਜਿਹਦੇ ਵਿੱਚੋਂ ਆਇਆ ਕਿ ਹਰ ਬੰਦੇ ਨੂੰ ਹਥਿਆਰ ਰੱਖਣ ਦਾ ਹੱਕ ਹੋਣਾ ਚਾਹੀਦਾ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿ US ਦੇ ਵਿੱਚ ਤਾਂ ਫੇਰ ਇੱਥੇ ਰੂਲ ਆਫ ਲਾ ਆ, ਇੱਥੇ ਇੱਕ ਡੈਮੋਕ੍ਰੈਟਿਕ ਵੈਲਿਊਜ਼ ਦੀ ਗਵਰਨਮੈਂਟ ਆ, ਇੱਕ ਪ੍ਰੋਪਰ ਸਿਸਟਮ ਆ। ਪਰ ਇੰਡੀਆ ਵਰਗਾ ਮੁਲਕ ਜਿੱਥੇ ਕਿ ਜਿਹੜੇ ਮੁਜਰਮ ਨੇ, ਜਿਨ੍ਹਾਂ ਦੇ ਵਿੱਚ ਸਟੇਟ ਵੀ ਸ਼ਾਮਲ ਆ, ਉਹਨਾਂ ਦੇ ਕੋਲ ਤਾਂ ਹਥਿਆਰ ਰੱਖਣ ਦੀ, ਹਥਿਆਰ ਚਲਾਉਣ ਦੀ, ਹਥਿਆਰ ਵਰਤਣ ਦੀ, ਲੋਕਾਂ ਨੂੰ ਮਾਰਨ ਦੀ ਪੂਰੀ ਖੁੱਲ੍ਹ ਆ, ਤੇ ਉਹ ਲੀਗਲ ਆ, ਉਹਨੂੰ ਲੀਗਲ ਉਹਦੇ ਕੋਲ ਜਸਟੀਫਿਕੇਸ਼ਨ ਆ। ਪਰ ਜਿਹੜੇ ਲੋਕ ਮਾਈਨੋਰਿਟੀਜ਼ ਦੇ ਹੁੰਦੇ ਆ, ਜਿਹੜੇ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਆ, ਉਹਨਾਂ ਨੂੰ ਪੀਸਫੁਲ ਤਰੀਕੇ ਨਾਲ ਵੀ ਆਪਣੀ ਗੱਲ ਕਹਿਣ ਤੱਕ ਦਾ ਵੀ ਹੱਕ ਨਹੀਂ ਆ। ਤਾਂ ਇੰਡੀਆ ਜਿਹੜਾ ਆ ਇਹ ਟੋਟਲੀ ਇੱਕ ਲੋਲੈਸ ਸਟੇਟ ਆ, ਜਿਹਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਪੁਲਿਸ ਫੋਰਸਿਸ ਆ, ਉਹਨਾਂ ਦੇ ਉੱਤੇ ਕੋਈ ਵੀ ਅਸੀਂ ਕਹੀਏ ਕਿ ਮੋਰਲ, ਕੋਈ ਐਥੀਕਲ ਉਹਨਾਂ ਦੇ ਕੋਲ ਵੈਲਿਊਜ਼ ਨਹੀਂ ਆ। ਉਹ ਇਸ ਤਰ੍ਹਾਂ ਦੇ ਮਤਲਬ ਇੱਕ ਆਮ ਜੀ ਇੱਥੋਂ ਦਾ ਮੀਡੀਆ ਵੀ ਜਿਹੜਾ ਆ ਉਹ ਵੀ ਕੋਈ ਕੁਐਸਚਨਿੰਗ ਨਹੀਂ ਕਰਦਾ, ਬਸ ਇੱਕ ਖਬਰ ਜਿਹੜਾ ਪੁਲਿਸ ਦਾ ਵਰਜਨ ਹੁੰਦਾ ਆ ਉਹ ਬਣ ਕੇ ਤੇ ਖਬਰ ਬਣ ਕੇ ਰਹਿ ਜਾਂਦੀ ਆ। ਤੇ ਇਹ ਜਿਹੜੇ ਮੁੰਡੇ ਗੈਂਗਸਟਰ ਬਣਾ ਕੇ ਹੁਣ ਮਾਰੇ ਜਾ ਰਹੇ ਆ, ਇਹ ਵੀ ਸਾਡੇ ਹੀ ਮੁੰਡੇ ਆ, ਪੰਜਾਬ ਦੇ ਹੀ ਮੁੰਡੇ ਆ। ਮਸਲਾ ਕੀ ਆ ਵੀ ਜੇ ਸਟੇਟ ਨੇ ਪਹਿਲਾਂ ਉਹਨਾਂ ਨੂੰ ਇੱਥੋਂ ਦੇ ਸੌਂਗ ਕਲਚਰ ਦੇ ਨਾਲ, ਇੱਥੋਂ ਦੇ ਡਰੱਗ ਕਲਚਰ ਦੇ ਨਾਲ, ਇੱਥੋਂ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਯੂਜ਼ ਵਾਸਤੇ ਪਹਿਲਾਂ ਇਸ ਰਾਹ ਤੇ ਤੋਰਦੀਆਂ ਆ, ਉਹਨਾਂ ਨੂੰ ਫਿਰ ਵਰਤਦੀਆਂ ਆ, ਤੇ ਫਿਰ ਜਦੋਂ ਸਮਾਂ ਆਉਣ ਤੇ ਜਦੋਂ ਵਾਹ ਖੱਟਣੀ ਹੁੰਦੀ ਆ, ਹੁਣ ਪੰਜਾਬ ਸਰਕਾਰ ਨੇ ਦਿਖਾਉਣਾ ਆ ਕਿ ਮੈਂ ਬੜੀ ਸਖਤ ਆ। ਭਗਵੰਤ ਮਾਨ ਨੇ ਫਿਰ ਕਹਿ ਦਿੱਤਾ ਪੁਲਿਸ ਅਫਸਰਾਂ ਨੂੰ ਵੀ ਮਾਰੋ ਕੁਛ ਬੰਦੇ, ਕਿਉਂਕਿ ਤੁਹਾਨੂੰ ਮੈਂ ਦੱਸਦਾ ਵੀ ਇਹ ਤੋਂ ਪਹਿਲਾਂ AIG ਸੀ ਪੰਜਾਬ ਦਾ, 2-3 ਹਫ਼ਤੇ ਪਹਿਲਾਂ ਉਹਦੀ ਇੱਕ ਪ੍ਰੈਸ ਕਾਨਫਰੰਸ ਆਈ ਸੀ ਜੀ। ਉਹਨੇ ਇਹ ਗੱਲ ਕਹੀ ਸੀ ਕਿ ਇਸ਼ਾਰਾ ਕੀਤਾ ਸੀ ਕਿ ਅਸੀਂ ਹੁਣ ਬਹੁਤ ਸਖਤੀ ਵਰਤਾਂਗੇ, ਨਹੀਂ ਜਿਹੜੇ ਆ ਗੈਂਗਸਟਰ ਆ ਇਹ ਮਤਲਬ ਆਪਣਾ ਸਾਵਧਾਨ ਹੋ ਜਾਣ ਜੀ। ਤੇ ਉਹ ਤੋਂ ਪਹਿਲਾਂ ਭਗਵੰਤ ਮਾਨ, ਕਿਉਂਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ, ਤੇ ਉਹਨੇ ਸਟੇਟ ਦੇ ਵਿੱਚ ਇਹ ਦਿਖਾਣਾ ਕਿ ਸਾਡੀ ਬੜੀ ਮਜ਼ਬੂਤ ਸਰਕਾਰ ਆ, ਬੜਾ ਅਮਨ ਅਮਾਨ ਆ, ਪੀਸ ਹੈ, ਪੁਲਿਸ ਨੂੰ ਪੂਰੇ ਹੱਕ ਹਕੂਕ ਉਹਨੇ ਦੇ ਦਿੱਤੇ ਵੀ ਤੁਸੀਂ ਬੰਦੇ ਮਾਰੋ, ਤੇ ਪੁਲਿਸ ਵਾਲੇ ਉਹ ਮਾਰ ਰਹੇ ਆ। ਤੇ ਜਿੰਨੇ ਪੁਲਿਸ ਵਾਲਿਆਂ ਦਾ ਤੁਹਾਨੂੰ ਪਤਾ ਪੰਜਾਬ ਦਾ ਸਿਸਟਮ ਜਾਂ ਇੰਡੀਆ ਦਾ, ਜਿੰਨੇ ਵੱਧ ਤੁਸੀਂ ਬੰਦੇ ਮਾਰਨਗੇ ਪੁਲਿਸ ਅਫਸਰ, ਉਹਨਾਂ ਨੂੰ ਉਨੀਆਂ ਵੱਧ ਜਿਹੜੀਆਂ ਨੇ ਪ੍ਰਮੋਸ਼ਨਸ ਮਿਲਣਗੀਆਂ। ਤਾਂ ਮਤਲਬ ਇਹੋ ਜਿਹਾ ਜੰਗਲ ਰਾਜ ਆ ਉੱਥੇ, ਤੇ ਉਹ ਜੰਗਲ ਰਾਜ ਦੇ ਵਿੱਚ ਅੱਜ ਮਜਬੂਰੀ ਆ ਸਿੱਖਾਂ ਦੀ ਵੀ ਸਿੱਖ ਫਸੇ ਹੋਏ ਆ, ਤੇ ਸਿੱਖਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਆ ਫਿਰ ਉਹ ਉਸੇ ਤਰ੍ਹਾਂ ਦੇ ਜੰਗਲ ਰਾਜ ਦਾ ਪ੍ਰਭਾਵ ਲੈ ਕੇ ਉਹਦੇ ਤੇ ਵੀ ਉਹ ਅਸਰ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ। ਹਾਲਾਂਕਿ ਭਗਵੰਤ ਮਾਨ ਵੀ ਹੈ ਤਾਂ ਸਿੱਖਾਂ ਦਾ ਹੀ ਮੁੰਡਾ, ਪਰ ਉਹੀ ਆ ਵੀ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਜੰਗਲ ਰਾਜ ਵਾਲੀ ਆ, ਜੇ ਉਹਦਾ ਹਿੱਸਾ ਬਣ ਚੁੱਕੇ ਆ, ਉਹਦੇ ਸੂਬੇਦਾਰ ਬਣ ਕੇ, ਤੇ ਜਿਵੇਂ ਵਜ਼ੀਰ ਖਾਨ ਕਿਸੇ ਟਾਈਮ ਮੁਗਲ ਅੰਪਾਇਰ ਦਾ ਸੂਬੇਦਾਰ ਬਣ ਕੇ ਸਿੱਖਾਂ ਦੇ ਉੱਤੇ ਜ਼ੁਲਮ ਕਰਦਾ ਸੀ, ਤਾਂ ਉਹੀ ਅੱਜ ਰੂਪ ਜਿਹੜਾ ਆ ਉਹ ਸੂਬੇਦਾਰ ਬਣ ਕੇ ਕਦੇ ਬਾਦਲਾਂ ਨੇ ਉਹ ਕੰਮ ਕੀਤਾ, ਕਦੇ ਕੈਪਟਨ ਕਰਦਾ ਰਿਹਾ, ਤੇ ਹੁਣ ਅੱਜ ਭਗਵੰਤ ਮਾਨ ਕਰ ਰਿਹਾ ਹੈ ਜੀ। ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਮੁੜ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।